व्यूअर्स वेलकम बैक ऑन प्रोग्राम। सो व्यूअर्स एंड वाले सैक्शन में ਆਪਾਂ ਦੋ ਨਜ਼ਮਾਂ ਜਿਹੜੀਆਂ ਸ਼ੇਅਰ ਕਰਨ ਜਾ ਰਹੇ ਹਾਂ, ਜਿਹੜੇ ਸਾਡੇ ਬਹੁਤ ਹੀ ਪਪੂਲਰ ਜਿਹੜੇ ਸਾਡੇ ਆਪਣੇ ਸ਼ਾਇਰ ਨੇ ਉਹਨਾਂ ਦੀਆਂ। ਸੋ ਪਹਿਲੀ ਜਿਹੜੀ ਨਜ਼ਮ ਹੈ ਉਹ ਭਾਈ ਸੰਤੋਖ ਸਿੰਘ ਭਾਊ ਜੀ ਦੀ ਹੈ। ਉਹਨਾਂ ਦੀ ਨਜ਼ਮ ਦਾ ਨਾਮ ਹੈਗਾ ਸ਼ਹੀਦ ਜਰਨਲ ਸੁਬੇਗ ਸਿੰਘ। ਐਂਡ ਦੂਸਰੀ ਜਿਹੜੀ ਨਜ਼ਮ ਹੈਗਾ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਉਹ ਹੈਗੀ ਹੈ ਰਾਈਜ਼ ਓ ਯੂਥ ਬਾय ਦਾ ਗੁਰੂ ਗ੍ਰੇਸ। ਸੋ ਆਪਾਂ ਇਹ ਸ਼ੇਅਰ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ਅਸੀਂ ਆਮ ਤੌਰ ਤੇ ਫਰਾਈਡੇ ਦੇ ਪ੍ਰੋਗਰਾਮ 'ਚ ਜਿਹੜਾ ਇਹ ਸ਼ੇਅਰ ਕਰਦੇ ਹਾਂ, ਪਰ ਕਿਉਂਕਿ ਇਸ ਵਾਰ ਫਰਾਈਡੇ ਸਾਡਾ ਰੈਗੂਲਰ ਫਾਰਮੈਟ ਦਾ ਪ੍ਰੋਗਰਾਮ ਨਹੀਂ ਸੀ, ਇਸ ਲਈ ਅਸੀਂ ਸਾਂਝੀ ਨਹੀਂ ਕਰ ਸਕੇ। ਅੱਛਾ, ਅੱਜ ਅਸੀਂ ਇਹ ਲਾਸਟ ਸੈਗਮੈਂਟ ਇਹਨਾਂ ਆਪਣੇ ਦੋਨੋਂ ਮਹਾਨ ਸ਼ਾਇਰਾਂ ਨੂੰ ਡੈਡੀਕੇਟ ਕਰਦੇ ਹਾਂ, ਭਾਊ ਸੰਤੋਖ ਸਿੰਘ ਜੀ ਔਰ ਸ਼ੇਰਬਾਜ਼ ਸਿੰਘ ਢਿੱਲੋਂ। ਅੱਛਾ, ਭਾਊ ਜੀ ਦੀ ਨਜ਼ਮ ਹੈ ਸ਼ਹੀਦ ਜਰਨੈਲ ਸੁਬੇਗ ਸਿੰਘ, ਜਿਨ੍ਹਾਂ ਨੂੰ ਅੰਗਰੇਜ਼ੀ ਵਾਲਿਆਂ ਨੇ ਜਨਰਲ ਕਿਹਾ, ਅਸੀਂ ਤਾਂ ਫਿਰ ਜਰਨੈਲ ਸਿੰਘ ਕਰਨੈਲ ਸਿੰਘ ਦਾ ਨਾਮ ਹੀ ਰੱਖਤੇ। ਸੋ ਮਾਝੇ ਦੇ ਪਿੰਡ ਖਿਆਲੇ ਹੋਇਆ ਪੈਦਾ, ਸਿੱਖ ਕੌਮ ਦਾ ਮਰਦ ਦਲੇਰ ਮੀਆਂ, ਧਾਕ ਜਿਸ ਦੀ ਸੀ ਨਲੂਏ ਜਰਨੈਲ ਵਰਗੀ, ਉਸ ਨੂੰ ਆਖਦੇ ਜਰਨਲ ਸੁਬੇਗ ਮੀਆਂ। ਮਾਝੇ ਦੇ ਪਿੰਡ ਖਿਆਲੇ ਹੋਇਆ ਪੈਦਾ, ਇਹ ਡਿਸਟ੍ਰਿਕਟ ਅੰਮ੍ਰਿਤਸਰ ਦਾ ਪਿੰਡ ਹੈ ਖਿਆਲਾ, ਜਿੱਥੇ ਜਰਨਲ ਸੁਬੇਗ ਸਿੰਘ ਦਾ ਜਨਮ ਹੋਇਆ। ਜੀ, ਮਾਝੇ ਦੇ ਪਿੰਡ ਖਿਆਲੇ ਹੋਇਆ ਪੈਦਾ, ਸਿੱਖ ਕੌਮ ਦਾ ਮਰਦ ਦਲੇਰ ਮੀਆਂ, ਧਾਕ ਜਿਸ ਦੀ ਸੀ ਨਲੂਏ ਜਰਨੈਲ ਵਰਗੀ, ਉਸ ਨੂੰ ਆਖਦੇ ਜਰਨਲ ਸੁਬੇਗ ਮੀਆਂ। ਜੱਗ ਤੇ ਜਦੋਂ ਜਰਨੈਲਾਂ ਦੀ ਗੱਲ ਹੋਣੀ, ਉਹਦੇ ਵਰਗਾ ਨਹੀਂ ਹੋਣਾ ਫੇਰ ਮੀਆਂ। ਸੁਬੇਗ ਸਿੰਘ ਸੀ ਪੜਪੋਤਾ ਮਹਿਤਾਬ ਸਿੰਘ ਦਾ, ਮੱਸਾ ਰੰਗੜ ਜਿਨਾ ਕੀਤਾ ਸੀ ਢੇਰ ਮੀਆਂ। ਹੁਣ ਜਿਹੜੀ ਹਿਸਟੋਰੀਕਲ ਲੈਗੇਸੀ ਹੈ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਜਿਨ੍ਹਾਂ ਨੇ ਮੱਸਾ ਰੰਗੜ, ਜਿਸ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ, ਉਸ ਦਾ ਸਿਰ ਵੱਢਿਆ ਸੀ ਬੀਕਾਨੇਰ ਰਾਜਸਥਾਨ ਤੋਂ ਆ ਕੇ। ਸੋ ਉਹਨਾਂ ਦੇ ਜਨਰਲ ਸੁਬੇਗ ਸਿੰਘ ਡਾਇਰੈਕਟ ਡਿਸੈਂਡੈਂਟ ਸੀ। ਉਹ ਜਿਹੜੇ ਨੇ ਮਹਿਤਾਬ ਸਿੰਘ ਦੇ ਜਿਹੜਾ ਸ਼ਾਇਦ 2-3 ਜਨਰੇਸ਼ਨਾਂ ਹੋਰ ਡਾਊਨ ਹੋਣ, ਪੜਪੋਤੇ ਤੋਂ ਵੀ, ਕਿਉਂਕਿ ਸ਼ਾਇਦ 7-8 ਜਨਰੇਸ਼ਨਾਂ ਹੋਣਗੀਆਂ, ਪਰ ਉਹਨਾਂ ਦੇ ਹੀ ਡਾਇਰੈਕਟ ਡਿਸੈਂਡੈਂਟ ਸੀ ਭਾਈ ਮਹਿਤਾਬ ਸਿੰਘ ਦੇ। ਮੱਸਾ ਰੰਗੜ ਜਿਨਾ ਕੀਤਾ ਸੀ ਢੇਰ ਮੀਆਂ। ਜਦੋਂ ਫੌਜ ਦੀ ਉਹ ਕਮਾਂਡ ਕਰਦਾ, ਦੁਸ਼ਮਣ ਪਲਾਂ ਵਿੱਚ ਦੰਦਾ ਖਦੇੜ ਮੀਆਂ, ਉਹਦੀ ਵੇਖਣੀ ਬਾਜ਼ ਦੀ ਨਜ਼ਰ ਵਰਗੀ, ਸ਼ਿਕਾਰ ਪਲਾਂ ਵਿੱਚ ਦੰਦਾ ਕਰ ਢੇਰ ਮੀਆਂ। ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਦਰਬਾਰ ਸਾਹਿਬ ਜਦੋਂ ਬਿਪਰ ਆਏ ਚੜ੍ਹ ਕੇ, ਛਾਤੀ ਤਾਣ ਅੱਗੇ ਖੜਾ ਸ਼ੇਰ ਮੀਆਂ, ਜ਼ਾਲਮ ਜਦੋਂ ਦਰਬਾਰ ਵਿੱਚ ਆਣ ਵੜਿਆ, ਫੌਜੀ ਕੁੱਟੇ ਫਿਰ ਘੇਰ ਘੇਰ ਮੀਆਂ। ਬਾਜਾਂ ਵਾਲੇ ਦੇ ਪੁੱਤਰਾਂ ਫਾਇਰ ਖੋਲੇ, ਲਾ ਦਿੱਤੇ ਫਿਰ ਫੌਜਾਂ ਦੇ ਢੇਰ ਮੀਆਂ। ਅਸੀਂ ਜੰਗ ਦੇ ਸਦਾ ਰਹੇ ਜੇਤੂ, ਮੈਦਾਨੋਂ ਵੈਰੀ ਭਜਾਏ ਕਈ ਵੇਰ ਮੀਆਂ। ਸੁਬੇਗ ਸਿੰਘ ਨੂੰ ਕੌਮੀ ਸਲਾਮ ਸਾਡਾ, ਸਦਾ ਯਾਦ ਰਹੂ ਮਰਦ ਦਲੇਰ ਮੀਆਂ। ਵਿਰਲੇ ਜੰਮਦੀਆਂ ਮਾਵਾਂ ਸੁਬੇਗ ਸਿੰਘ ਵਰਗੇ, ਜਿਹੜੇ ਇਤਿਹਾਸ ਨੂੰ ਦਿੰਦੇ ਘੁਮੇਰ ਮੀਆਂ, ਪੂਰਾ ਘੁਮਾ ਦਿੰਦੇ ਨੇ। ਉਹਨਾਂ ਨੂੰ ਮੈਂ ਇਹ ਫਿਰ ਬੜੀਆਂ ਭਾਵਪੂਰਤ ਲਾਈਨਾਂ ਨੇ ਕਿ ਵੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਜੰਗ ਦੇ ਸਦਾ ਰਹੇ ਜੇਤੂ, ਮੈਦਾਨੋਂ ਵੈਰੀ ਭਜਾਏ ਕਈ ਵੇਰ ਮੀਆਂ। ਸੁਬੇਗ ਸਿੰਘ ਨੂੰ ਕੌਮੀ ਸਲਾਮ ਸਾਡਾ, ਸਦਾ ਯਾਦ ਰਹੂ ਮਰਦ ਦਲੇਰ ਮੀਆਂ। ਵਿਰਲੇ ਜੰਮਦੀਆਂ ਮਾਵਾਂ ਸੁਬੇਗ ਸਿੰਘ ਵਰਗੇ, ਜਿਹੜੇ ਇਤਿਹਾਸ ਨੂੰ ਦਿੰਦੇ ਘੁਮੇਰ ਮੀਆਂ। ਸੂਰਜ ਚੜ੍ਹੂ ਜਦੋਂ ਖਾਲਸੇ ਰਾਜਵਾੜਾ, ਨਾਮ ਚਮਕੂ ਭਾਊ ਸ਼ੇਰ ਦਾ ਫੇਰ ਮੀਆਂ। ਕੋਈ ਸ਼ੱਕ ਨਹੀਂ, ਜਨਰਲ ਸੁਬੇਗ ਸਿੰਘ ਉਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਇੱਕ ਆਪਣੀ ਯੂਨੀਕ ਥਾਂ ਬਣਾਈ ਹੈ। ਔਰ ਹੁਣ ਦੂਸਰੀ ਨਜ਼ਮ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ, ਰਾਈਜ਼ ਓ ਯੂਥ ਬਾਈ ਦਾ ਗੁਰੂਜ਼ ਗ੍ਰੇਸ, ਕਿ ਗੁਰੂ ਦੀ ਰਹਿਮਤ ਨਾਲ ਉਹ ਨੌਜਵਾਨੋ ਜਾਗੋ ਖਲੋਵੋ। They stop us on roads with suspicion in eyes, call us extremists, spin webbed lies. They search our pockets, dig into our skin, looking for rebellion we never pinned. ਉਹ ਸਾਨੂੰ ਸੜਕਾਂ 'ਤੇ ਰੋਕ ਲੈਂਦੇ ਨੇ, ਸ਼ੱਕੀ ਅੱਖਾਂ ਦੇ ਨਾਲ ਅੱਤਵਾਦੀ ਕਹਿੰਦੇ ਨੇ, ਝੂਠ ਬੋਲਦੇ ਨੇ, ਸਾਡੀਆਂ ਜੇਬਾਂ ਫਰੋਲਦੇ ਨੇ,
ਸਾਡੀ ਚਮੜੀ ਜਿਹੜੀ ਹੈ ਉਸ ਨੂੰ ਵੀ ਉਹਦੀ ਡੂੰਘਾਈ ਤੱਕ ਵੀ ਜਾਣ ਦੀ ਕੋਸ਼ਿਸ਼ ਕਰਦੇ ਨੇ। ਉਹ ਸਾਨੂੰ ਇੱਕ ਬਾਗੀ ਦੇ ਤੌਰ ਤੇ ਦੇਖਦੇ ਨੇ, ਭਾਵੇਂ ਅਸੀਂ ਬਗਾਵਤ ਨਹੀਂ ਵੀ ਕੀਤੀ ਹੋਈ। They stop us on roads with suspicion in eyes, call us extremists, spin webbed lies. They search our pockets, dig into our skin, looking for rebellion we never pinned. Not just the young, they search the old, the weak, the sick, the mothers bold. Even the lady with life inside is made to shiver with shame and pride. ਕਿ ਉਹ ਜਵਾਨ ਹੋਏ, ਬਜ਼ੁਰਗ ਹੋਏ, ਕਿਸੇ ਦੀ ਪਰਵਾਹ ਨਹੀਂ ਕਰਦੇ। ਕੋਈ ਕਮਜ਼ੋਰ ਹੈ, ਕੋਈ ਬਿਮਾਰ ਹੈ, ਮਾਵਾਂ ਨੂੰ ਵੀ ਬੇਅਦਬ ਕਰਦੇ ਨੇ। ਈਵਨ ਜਿਹੜੀਆਂ ਪ੍ਰੈਗਨੈਂਟ ਵਿਮਨ ਨੇ, ਜਿਨ੍ਹਾਂ ਦੇ ਅੰਦਰ ਕੋਈ ਜ਼ਿੰਦਗੀ ਰੁਮਕ ਰਹੀ ਹੈ, ਉਹਨਾਂ ਨੂੰ ਵੀ ਉਹ ਸ਼ਰਮਿੰਦਗੀ ਦਿੰਦੇ ਨੇ, ਉਹਨਾਂ ਦੇ ਸਵੈਮਾਨ ਤੇ ਸੱਟ ਮਾਰਦੇ ਨੇ। Not just the young, they search the old, the weak, the sick, the mothers bold. Even the lady with life inside is made to shiver with shame and pride. They fear our thoughts, our silent gaze. They dread the spark they sets ablaze. Why? Because this land we tread is captive, chained and wrongly bled. ਉਹ ਸਾਡੇ ਖਿਆਲਾਂ ਤੋਂ ਵੀ ਡਰਦੇ ਨੇ, ਸਾਡੀ ਚੁੱਪ ਨਜ਼ਰ ਤੋਂ ਵੀ ਡਰਦੇ ਨੇ। ਉਹਨਾਂ ਨੂੰ ਨਜ਼ਰ ਆਉਂਦਾ ਵੀ ਜਿਹੜੇ ਅੰਦਰ ਇਹਨਾਂ ਦੇ ਇਹ ਅੱਗ ਹੈ, ਕਿਤੇ ਇਹ ਭੜਕੇਗੀ, ਕਿਉਂਕਿ ਉਹਨਾਂ ਨੇ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ। ਜਿਹੜੀ ਜ਼ਮੀਨ ਤੇ ਅਸੀਂ ਇੱਥੇ ਅਸੀਂ ਕੈਦੀ ਹਾਂ, ਸੰਗਲਾਂ ਦੇ ਵਿੱਚ ਹੈ, ਬੇੜੀਆਂ ਦੇ ਵਿੱਚ ਹੈ, ਔਰ ਸਾਨੂੰ ਜਿਹੜਾ ਹੈ ਉਹ ਸਾਡਾ ਖੂਨ ਡੋਲਿਆ ਜਾ ਰਿਹਾ। ਦੇ ਫੀਅਰ ਆਵਰ ਥਾਟਸ, our silent gaze. They dread the spark that sets ablaze. Why? Because this land we tread is captive, chained and wrongly bled. They say, you want rights, but you forget. You are not citizens. We have marked you threat. They brand us enemies, blind and cruel, for we dare to dream of self-made rule. ਉਹ ਕਹਿੰਦੇ ਨੇ ਤੁਸੀਂ ਹੱਕ ਮੰਗਦੇ ਹੋ, ਭੁੱਲ ਜਾਓ ਇਸ ਨੂੰ, ਤੁਸੀਂ ਤਾਂ ਇੱਥੋਂ ਦੇ ਸ਼ਹਿਰੀ ਨਹੀਂ ਹੋ। ਤੁਸੀਂ ਜਿਹੜਾ ਹੈ, ਤੁਹਾਨੂੰ ਅਸੀਂ ਇੱਕ ਥ੍ਰੈਟ ਸਮਝਦੇ ਹਾਂ, ਖਤਰਾ ਹੈ ਤੁਹਾਡੇ ਤੋਂ। ਉਹਨਾਂ ਨੇ ਸਾਨੂੰ ਦੁਸ਼ਮਣ ਐਲਾਨਿਆ ਹੋਇਆ। ਤੁਸੀਂ ਜਿਹੜਾ ਕਿਉਂਕਿ ਉਹ ਬਲਾਈਂਡ ਔਰ ਕਰੂਅਲ, ਜ਼ਾਲਮਾਨਾ ਅੰਦਾਜ਼ 'ਚ ਉਹਨਾਂ ਨੇ ਸਾਨੂੰ ਐਨਮੀ ਬਣਾਇਆ ਹੋਇਆ, ਕਿਉਂਕਿ ਅਸੀਂ ਸੁਪਨਾ ਦੇਖਦੇ ਹਾਂ ਕਦੇ ਆਪਣਾ ਰਾਜ ਬਣਾਉਣ ਦੇ। They say you want rights, but you forget. You are not citizens. We have marked you threat. They brand us enemies, blind and cruel, for we dare to dream of self-made rule. But listen, O soul, don't bow in grief. The storm that breaks will bring relief. They fumble, they falter, they fear your rise. The truth is burning in their lies. ਉਹ ਕਹਿੰਦੇ ਨੇ ਕਿ ਉਹ ਰੂਹ ਵਾਲਿਓ, ਲਿਸਨ, ਦੁੱਖ ਦੇ ਵਿੱਚ ਝੁਕੋ ਨਾ। ਜਿਹੜਾ ਸਾਡੇ ਅੰਦਰ ਤੂਫਾਨ ਹੈ, ਇਹ ਇਸ ਸਾਰੇ ਚੋਂ ਰਾਹਤ ਲਿਆਏਗਾ। ਉਹ ਜਿਹੜੇ ਉਹਨਾਂ ਦਾ ਫੰਬਲ ਕਰਨਾ ਹੈ, ਉਹਨਾਂ ਦਾ ਡਰਨਾ ਹੈ, ਉਹ ਤੁਹਾਡੇ ਖੜੇ ਹੋਣ ਤੋਂ ਜਿਹੜਾ ਉਹ ਘਬਰਾਏ ਹੋਏ ਨੇ, ਕਿਉਂਕਿ ਉਹਨਾਂ ਦੇ ਝੂਠ ਦੇ ਢੇਰ ਦੇ ਵਿੱਚ ਵੀ ਸੱਚ ਬਲਦਾ ਜਿਹੜਾ ਹੈ ਉਹ ਸਾਹਮਣੇ ਆ ਜਾਂਦਾ। ਬਟ ਲਿਸਨ ਓ ਸੋਲ, ਡੋਂਟ ਬੋ ਇਨ ਗਰੀਫ। ਦ ਸਟੋਰਮ ਦੈਟ ਬ੍ਰੇਕਸ ਵਿਲ ਬ੍ਰਿੰਗ ਰਿਲੀਫ। ਦੇ ਫੰਬਲ, ਦੇ ਫਾਲਟਰ, ਦੇ ਫੀਅਰ ਯੋਰ ਰਾਈਜ਼। ਦ ਟਰੂਥ ਇਜ਼ ਬਰਨਿੰਗ in their lives. Get up. The time has come to roar, to shake the chains, to beg no more. From east to west they face the heat. From north and south decay they meet. ਖੜੇ ਹੋ, ਵਕਤ ਆ ਗਿਆ, ਪਬਕਾਰ ਸ਼ੇਰ ਵਾਲੀ ਮਾਰੋ, ਇਹਨਾਂ ਬੇੜੀਆਂ ਨੂੰ ਤੋੜੋ। ਹੁਣ ਕੋਈ ਮੰਗਤ ਨਾ ਹੋ। ਪੂਰਬ ਤੋਂ ਪੱਛਮ ਤੱਕ ਚਾਰ ਚਫੇਰੇ ਇਸ ਵੇਲੇ ਹੀਟ ਬੜੀ ਹੋਈ ਹੈ ਇਹਨਾਂ ਲਈ, ਔਰ ਇਹ ਜਿਹੜਾ ਬਹੁਤ ਜਲਦੀ ਇਹ ਤੁਹਾਡੀ ਆਜ਼ਾਦੀ ਦਾ ਦਰਵਾਜ਼ਾ ਖੋਲ੍ਹੇਗਾ। God has willed
The sky has sworn, your dawn is near, no more forlorn, but freedom waits for hearts that dare to shout, to bleed, to rise, to care. ਇਹ ਰੱਬ ਦੀ ਰਜ਼ਾ ਹੈ। ਆਲਰੇਡੀ ਜਿਹੜਾ ਇਹ ਅਸਮਾਨ ਵੀ ਇਸ ਗੱਲ ਦੀ ਜਾਮਣੀ ਹੈ ਕਿ ਤੁਹਾਡੀ ਸਵੇਰ ਆਜ਼ਾਦੀ ਦੀ ਊਸ਼ਾ ਦੀ ਲਾਲੀ ਬੜੀ ਨੇੜੇ ਹੈ। ਹੁਣ ਤੁਸੀਂ ਸਿਰਫ ਇਕੱਲੇ ਨਹੀਂ ਹੋ, ਫਰੀडम ਤੁਹਾਡੀ ਇੰਤਜ਼ਾਰ ਕਰ ਰਹੀ ਹੈ, ਲੇਕਿਨ ਤੁਹਾਨੂੰ ਖਲੋਣਾ ਹੋਏਗਾ, ਤੁਹਾਨੂੰ ਖੜੇ ਹੋ ਕੇ ਜਿਹੜਾ ਉਹ ਜ਼ੁਲਮ ਦਾ ਟਾਕਰਾ ਕਰਨਾ ਹੋਏਗਾ, ਨੁਕਸਾਨ ਝੱਲਣ ਲਈ ਤਿਆਰ ਹੋਣਾ ਹੋਏਗਾ। God has willed, the sky has sworn, your dawn is near, no more forlorn, but freedom waits for hearts that dare to shout, to bleed, to rise, to care. ਉਹਨਾਂ ਦੇ ਲਈ ਆਜ਼ਾਦੀ ਹੁੰਦੀ ਹੈ। Don't let this moment slip like rain. Don't wear again a century's chain. Remember 47, the dream betrayed. Don't let your spirit again be swayed. ਪਰ ਇਹ ਜਿਹੜਾ 47 ਵਾਲਾ ਗੁਨਾਹ ਨਾ ਦੁਹਰਾਓ। ਇਹ ਜਿਹੜਾ ਇਸ ਵੇਲੇ ਤੁਹਾਡੇ ਸਾਹਮਣੇ ਹੈ ਕਿ ਤੁਸੀਂ ਖਲੋਣਾ ਹੈ ਔਰ ਇਹ ਲਗਭਗ ਇੱਕ ਸਦੀ ਦੀ ਗੁਲਾਮੀ ਦੇ ਸੰਗਲ ਕੱਟਣੇ ਨੇ ਔਰ ਹੁਣ ਆਪਣੀ ਸਪਿਰਿਟ ਨੂੰ ਅੱਗੇ ਪਿੱਛੇ ਨਾ ਹੋਣ ਦਿਓ। ਡੋਂਟ ਲੈਟ ਦਿਸ ਮੋਮੈਂਟ ਸਲਿਪ ਲਾਈਕ ਰੇਨ, ਜਿਵੇਂ ਮੀਂਹ ਪੈਂਦਾ ਔਰ ਚਲੇ ਜਾਂਦਾ, ਇਹਨੂੰ ਇੱਕ ਰੇਨੀ ਮੋਮੈਂਟ ਨਾ ਬਣਾਓ। ਡੋਂਟ ਵੀਅਰ ਅਗੇਨ ਏ ਸੈਂਚੁਰੀਜ਼ ਚੇਨ, ਰਿਮੈਂਬਰ 47 the dream betrayed. Don't let your spirit again be swayed, and beware the wolves and brothers wool, who serve the tyrant, play the fool. They kiss the boots that beat your kin, while you hold truth and fire within. ਇਹ ਜਿਹੜੇ ਆਪਣੇ ਭੇਖ ਦੇ ਵਿੱਚ, ਸਿੱਖੀ ਭੇਖ ਦੇ ਵਿੱਚ ਦੁਸ਼ਮਣ ਦੇ ਜੁੱਤੀ ਚੱਟ ਨੇ, ਉਹਨਾਂ ਤੋਂ ਵਾਰਨਿੰਗ ਦਿੱਤੀ ਹੈ ਕਿ ਇਹਨਾਂ ਭੇੜੀਆਂ ਤੋਂ ਬਚੋ ਜਿਹੜੇ ਦੁਸ਼ਮਣ ਦੇ ਤਲਵੇ ਚੱਟਦੇ ਨੇ, ਉਹਨਾਂ ਦੇ ਸ਼ੂ ਲਿਕਰ ਨੇ ਔਰ ਉਹ ਜਿਹੜੇ ਨੇ ਉਹ ਤੁਹਾਡੇ ਸਾਰਿਆਂ ਨੂੰ, ਰਿਸ਼ਤੇਦਾਰਾਂ ਨੂੰ ਵੀ ਮਾਰ ਕੁਟਾਈ ਕਰਦੇ ਨੇ, ਉਹਨਾਂ ਦੇ ਨਾਲ ਵੀ ਜ਼ੁਲਮ ਕਰਦੇ ਨੇ, ਪਰ ਤੁਹਾਡੇ ਅੰਦਰ ਸੱਚਾਈ ਹੈ ਔਰ ਤੁਸੀਂ ਉਸ ਸੱਚਾਈ ਦੇ ਜਿਹੜਾ ਉਹ ਕੈਰੀਅਰ ਹੋ। And beware the wolves and brothers wool, who serve the tyrant, play the fool. They kiss the boots that beat your kin, while you hold truth and fire within. So gather strength, raise the cry, lift your soul to the highest sky. By Guru's grace, with khanda bright, hold the flag and march in light. ਆਪਣੀ ਤਾਕਤ ਨੂੰ ਇਕੱਠੇ ਕਰੋ, ਬੁਲੰਦ ਆਵਾਜ਼ ਦੇ ਵਿੱਚ ਜੈਕਾਰਾ ਗਜਾਓ, ਆਪਣੀ ਰੂਹ ਨੂੰ ਉਚਾਈਆਂ 'ਤੇ ਲੈ ਜਾਓ। ਗੁਰੂ ਦੇ ਰਹਿਮਤ ਦੇ ਨਾਲ ਉਹ ਖੰਡਾ ਬਰਾਈਟ ਔਰ ਉਹ ਉਜੜਦੇ 'ਚ ਉਸ ਝੰਡੇ ਦੇ ਵਿੱਚ ਹੈ, ਉਸ ਨੂੰ ਤੁਸੀਂ ਅੱਗੇ ਮਾਰਚ ਕਰੋ ਰੋਸ਼ਨੀ ਦੇ ਵਿੱਚ। ਬੀ ਗੈਦਰ, ਸੋ ਗੈਦਰ ਸਟਰੈਂਥ, ਰੇਜ਼ ਦਾ ਕਰਾਈ, ਲਿਫਟ ਯੋਰ ਸੋਲ ਟੂ ਦਾ ਹਾਈਐਸਟ ਸਕਾਈ। ਬਾਈ ਗੁਰੂਜ਼ ਗ੍ਰੇਸ ਵਿਦ ਖੰਡਾ ਬਰਾਈਟ, hold the flag and march in light. You were not born to crawl or kneel. Your wounds are banners, sharp as steel. Let unity be your sword today, and justice blaze and light your way. ਕਿ ਤੁਸੀਂ ਰਿੰਗਣ ਲਈ ਜਾਂ ਗੋਡੇ ਟੇਕਣ ਲਈ ਨਹੀਂ ਬਣੇ। ਤੁਹਾਡੇ ਜ਼ਖਮ ਜਿਹੜੇ ਨੇ ਅਸਲ 'ਚੋਂ ਤੁਹਾਡੇ ਝੰਡੇ ਬਣ ਜਾਂਦੇ ਨੇ, ਉਹਨਾਂ 'ਚੋਂ ਤੁਹਾਡੀ ਜਿਹੜੀ ਹੈ ਲੋਹ ਬਿਰਤੀ ਪੈਦਾ ਹੁੰਦੀ ਹੈ ਔਰ ਜਿਵੇਂ ਇੱਕ ਯੂਨਿਟੀ ਦੇ ਥੱਲੇ ਤੁਸੀਂ ਤੁਹਾਡੀ ਤਲਵਾਰ ਤੁਹਾਡੀ ਯੂਨਿਟੀ ਹੋਏ ਔਰ ਤੁਹਾਡੇ ਅੰਦਰ ਨਿਆਂ ਲੈਣ ਦੇ ਲਈ ਬਲਦੀ ਅੱਗ ਔਰ ਤੁਸੀਂ ਉਹ ਤੁਹਾਡੇ ਰਾਹ ਨੂੰ ਰੁਸ਼ਨਾਏ। You were not born to crawl or kneel. Your wounds are banners, sharp as steel. Let unity be your sword today, and justice blaze and light your way. Last sentence है, the crown awaits, not made of gold, but of honor, stories yet untold. Wear it with might, with love, with flame, and history shall sing your name. The crown awaits. ताज इंतज़ार कर रहे हैं।
ਸੋਨੇ ਦਾ ਨਹੀਂ। The crown awaits not made of gold, but of honor, stories yet untold। ਉਹ ਬਹਾਦਰੀ ਦੀਆਂ ਦਾਸਤਾਨਾਂ ਜਿਹੜੀਆਂ ਸਾਡੇ ਯੋਧਿਆਂ ਨੇ ਲਿਖੀਆਂ ਨੇ, ਜੋ ਤੁਸੀਂ ਲਿਖੋਗੇ, ਉਹਨਾਂ ਦੇ ਨਾਲ ਜਿਹੜਾ ਉਹ ਰਚਿਆ ਹੋਇਆ ਆਨਰ ਮਾਣ ਦਾ, ਵੀਅਰ ਇਟ ਵਿਦ ਮਾਈਟ, ਤਾਕਤ ਦੇ ਨਾਲ ਇਸ ਸੱਚ ਦੇ ਇਸ ਤਾਜ ਨੂੰ ਪਹਿਨੋ, ਵਿਦ ਲਵ ਵਿਦ ਫਲੇਮ, ਅੰਦਰ ਤੁਹਾਡੇ ਪਿਆਰ ਔਰ ਉਹ ਬਲਦੀ ਸ਼ਮਾ, ਐਂਡ ਹਿਸਟਰੀ ਸ਼ੈਲ ਸਿੰਗ ਯੋਰ ਨੇਮ। ਤੁਸੀਂ ਇਤਿਹਾਸ ਸਿਰਜਣਾ, ਇਤਿਹਾਸ ਤੁਹਾਡੇ ਸੋਲੇ ਗਾਏਗਾ। The crown awaits not made of gold, but of honor, stories yet untold. Wear it with might, with love, with flame, and history shall sing your name। ਜੀ ਡਾਕਟਰ ਸਾਹਿਬ, ਤੁਹਾਨੂੰ ਬਹੁਤ ਬਹੁਤ ਸ਼ੁਕਰੀਆ। ਢਿੱਲੋਂ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਬਹੁਤ ਹੀ ਵਧੀਆ ਜਿਹੜੀ ਨਜ਼ਮ ਹੈ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਔਰ ਸਾਨੂੰ ਭੇਜੀ ਵੀ ਹੈ, ਸੋ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਮਾਲ ਜੀ ਵੀ, ਔਰ ਇਸ ਤਰ੍ਹਾਂ ਜਗਤਾਰ ਸਿੰਘ ਗੋਲਡੀ ਜੀ ਵੀ, ਔਰ ਨਿਹੰਗ ਸਿੰਘ ਜੀ, ਹਰਮਨ ਪੰਨੂ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਬਲਵਿੰਦਰ ਸਿੰਘ ਜੀ ਵੀ, ਮੁਹੰਮਦ ਜੌਨਸ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ। ਸਾਨੂੰ ਅਸਲਾਮ ਵਾਲੇਕਮ ਵੀ ਕਹਿੰਦੇ ਨੇ ਔਰ ਸਤਿ ਸ਼੍ਰੀ ਅਕਾਲ ਵੀ ਕਹਿੰਦੇ ਨੇ ਦੋਨਾਂ ਜਣਿਆਂ ਨੂੰ, ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਫਿਰ ਕਹਿੰਦੇ ਨੇ ਕਿ ਜਦੋਂ ਕਹਿੰਦੇ ਖਾਲਿਸਤਾਨ ਬਣ ਜਾਏਗਾ ਤਾਂ ਜਿਹੜੀ ਲੀਡਰਸ਼ਿਪ ਹੈ ਉਹ ਜਿਹੜਾ ਫ੍ਰੀ ਵੀਜ਼ਾ ਕਰ ਦੇਗੀ ਬਾਰਡਰ ਤੇ, ਔਰ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋਣਗੇ। ਫਿਰ ਕਹਿੰਦੇ ਪਾਰਲੀਮੈਂਟ ਵਿੱਚ ਐਲਾਨ ਵੀ ਕੀਤਾ ਜਾਵੇਗਾ ਕਿ ਜਿਹੜਾ ਮਜ਼ਹਬ ਦੇ ਨਾਂ ਤੇ ਜੋ ਵੀ ਹੈਗੀ ਉਹ ਆਜ਼ਾਦੀ ਮਿਲੇਗੀ। ਔਰ ਫਿਰ ਕਹਿੰਦੇ ਹਾਂਜੀ, ਮੈਨੂੰ ਕਹਿੰਦੇ ਸੁਪਨਾ ਵੀ ਆਇਆ ਉਹਨਾਂ ਦਾ ਕਹਿਣ ਦਾ ਮਤਲਬ। ਔਰ ਕਹਿੰਦੇ ਜਿਹੜੇ ਖਾਲਿਸਤਾਨ ਹੈ ਉਹ ਵਾਲ ਸਟੇਟ ਬਣੇਗਾ ਦੇ ਰੂਪ ਵਿੱਚ ਜਿਹੜਾ ਸਾਹਮਣੇ ਆਵੇਗਾ। ਸੋ ਬਹੁਤ ਬਹੁਤ ਸ਼ੁਕਰੀਆ। ਔਰ ਫਿਰ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ ਵੀ, ਅਮਰਜੀਤ ਸਿੰਘ ਸੈਣੀ ਜੀ ਵੀ, ਔਰ ਰਾਈਜ਼ਿੰਗ ਸਨ ਜੀ ਵੀ ਬੈਸਟ ਕਹਿੰਦੇ ਨੇ, ਔਰ ਹਰਪ੍ਰੀਤ ਸਿੰਘ ਕੰਬੋਜ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਜੂਨ 84 ਅੱਖੀਂ ਦੇਖੇ ਮੰਜ਼ਰ ਔਰ ਖਾਲਿਸਤਾਨ ਕਹਿੰਦੇ ਨੇ। ਫਿਰ ਬਸਰਾ ਜੀ ਵੀ, ਔਰ ਫਿਰ ਇਸ ਤਰ੍ਹਾਂ ਬਹਾਲ ਅਹਿਮਦ ਜੀ ਵੀ ਅਸਲਾਮ ਵਾਲੇਕਮ ਕਹਿੰਦੇ ਨੇ ਸਾਨੂੰ ਦੋਨਾਂ ਨੂੰ। ਔਰ ਕਹਿੰਦੇ ਯੋਰ ਟੀਮ ਕਹਿੰਦੇ ਕਲਾਉਡੀ ਮਾਰਨਿੰਗ ਹੇਅਰ ਇਨ ਲਾਹੌਰ, ਖਾਲਸਾ ਜ਼ਿੰਦਾਬਾਦ। ਤੁਸੀਂ ਲਾਹੌਰ ਦੇ ਮੌਸਮ ਦੇ ਨਾਲ ਸਾਨੂੰ ਜੋੜ ਦਿੰਦੇ ਹੋ ਰੋਜ਼। ਇੱਥੇ ਵੀ ਕਲਾਉਡੀ ਹੋਈ ਹੈ ਰਾਈਟ ਨਾਓ। ਜਤਿੰਦਰ ਸਿੰਘ ਜੀ ਵੀ ਔਰ ਨਰਿੰਦਰ ਸਿੰਘ ਜੀ ਵੀ, ਫਿਰ ਜਿਹੜੇ ਫਿਰ ਅੱਗੇ ਹੈ ਬਲਾਲ ਅਹਿਮਦ ਜੀ ਵੀ ਕਹਿੰਦੇ ਕਿ ਡਾਕਟਰ ਸਾਹਿਬ पाकिस्तानी आर्मी चीफ हाफिज खान है और उनके सारा कुरान शरीफ याद होए उन्होंने हाफिज कुरान ओके जी उनके कहते वालिद जले रावलपिंडी पॉलिटिक्स कॉलेज के पब्लिक कॉलेज सॉरी के रेड प्रिंसिपल हैं और बहुत ही शरीफ जने ने इंसान ने। बहुत शुक्रिया बिलाल जी दसन दे लई। ये तो मैनूं पता सी कि हाफिज कुरान ने मनीत साहब, पर उन्होंने वालिद बारे नहीं सी बहुत जानकारी। खान बनारस जी भी और फिलहाल बिलाल जी कहते हैं कि डॉक्टर साहब चाइना ने ब्रह्मपुत्र रिवर पर कहते दुनिया के सबसे बड़े धाम पर काम करना शुरू कर दिया है। डैम पर काम करना शुरू कर दिया। और इंडिया पाकिस्तान का जो पानी किया बंद कर चाइना ताबो पता नहीं कहते ने इंडिया के 40% पानी बंद कर दिया है। बिलाल अहमद जी ਇਹਦੇ ਤੇ ਮੈਂ ਕੱਲ ਸ਼ਾਇਦ ਡਿਸਕਸ ਕਰਾਂਗਾ ਡਿਟੇਲ ਚ। ਆਲਰੇਡੀ ਉਹਨਾਂ ਨੇ ਇਸ ਦਾ ਉਦਘਾਟਨ ਕਰ ਦਿੱਤਾ ਹੈ ਔਰ ਇਹ ਭਾਰਤ ਨੂੰ ਮੈਸੇਜ ਵੀ ਹੈ ਕਿਉਂਕਿ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਵਾਟਰ ਐਜ਼ ਅ ਵੈਪਨ ਯੂਜ਼ ਕੀਤਾ। ਉਦੋਂ ਉਹਨਾਂ ਦੇ ਸਪੋਕਸਮੈਨ ਨੇ ਕਿਹਾ ਸੀ ਕਿ ਵੀ ਇਹ ਐਸਾ ਨਾ ਕਰੋ, ਦੂਸਰੇ ਵੀ ਕਰ ਸਕਦੇ ਨੇ। ਸੋ ਬ੍ਰਹਮਪੁੱਤਰਾ ਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਨ ਜਾ ਰਿਹਾ। ਜਿਹੜਾ ਹੁਣ ਐਗਜ਼ਿਸਟਿੰਗ ਡੈਮ ਸਭ ਤੋਂ ਵੱਡਾ ਉਹ ਵੀ ਚਾਈਨਾ 'ਚ ਹੈ, ਉਹਨੂੰ ਬੀਟ ਕਰੇਗਾ। ਤੋ ਇਹਦੇ ਨਾਲ ਭਾਰਤ ਦਾ ਨਾਰਥ ਈਸਟ ਵੀ ਔਰ ਕਿਸੇ ਹੱਦ ਤੱਕ ਲੋਅਰ ਜਿਹੜਾ ਬੰਗਲਾਦੇਸ਼ ਵੈਸਟ ਬੰਗਾਲ ਵੀ ਪ੍ਰਭਾਵਿਤ ਹੋਏਗਾ। ਸ਼ੈਬਲੇ ਜੀ ਵੀ ਔਰ ਸੁਖਦੇਵ ਸਿੰਘ ਜੀ ਵੀ, ਅਮਨ ਸਿੰਘ ਖਾਲਸਾ ਜੀ, ਬਲਿਹਾਰ ਕੰਗ ਜੀ ਵੀ, ਕੁਲਦੀਪ ਕੌਰ ਜੀ, ਸ਼ੈਬਲੇ ਜੀ, ਗੁਰਪ੍ਰੀਤ ਸਿੰਘ ਭਾਈ ਸਾਹਿਬ, ਯੂ ਡਿਡ ਗ੍ਰੇਟ ਜੌਬ, ਗॉड ब्लेस यू फॉर ट्रू एंड ग्रेट राइटिंग। और निहंग सिंह जी तारीफ करते डॉक्टर जी गुरप्रीत सिंह डिड ग्रेट जॉब, ही इज़ अ ट्रू जीनियस पर्सन। एंड दलजीत सिंह जी भी, परमिंदर जी भी और शाबले जी भी कहते बोथ भाऊ जी एंड ढिल्लों साहब आर सो जीनियस पर्सन। फिर इसी तरह इंद्रजीत सिंह संधू जी भी, निहंग सिंह जी कहते शाहबाज सिंह ढिल्लों एंड भाऊ जी बोथ आर ग्रेट गाइज एंड जीनियस। एंड सिंह गरचा जी भी और पल राजविंदर कौर जी भी और इस तरह मजर इकबाल जी भी
ਸਲਾਮ ਕਹਿੰਦੇ ਨੇ ਔਰ ਫਿਰ ਇਸੇ ਤਰ੍ਹਾਂ ਬਸਰਾ ਜੀ ਵੀ। ਔਰ ਨਿੱਪਾ ਜੀ ਕੁਝ ਕਹਿਣਾ ਚਾਹੁੰਦੇ। ਮੈਂ ਕਿਹਾ ਡਾਕਟਰ ਸਾਹਿਬ ਕੋਈ ਐਸੀ ਬੁੱਕ ਸੁਜੈਸਟ ਕਰੋ ਜਿਸ ਵਿੱਚ ਸਾਡੇ 10 ਗੁਰੂ ਸਾਹਿਬਾਨ ਦੀ ਲਾਈਫ ਵਿਦ ਡਿਟੇਲ ਲਿਖੀ ਹੋਵੇ, ਕਿਉਂਕਿ ਬੁੱਕਸ ਟਾਈਮ ਮਸ਼ੀਨ ਦੇ ਕੀ ਕਹਿੰਦੇ ਨੇ ਥੱਲੇ ਹਿੰਦੀ ਤਰ੍ਹਾਂ ਹੁੰਦੀ ਹੈ। ਹਿੰਦੀ, ਹਾਂਜੀ, ਤੁਹਾਨੂੰ ਉਸ ਜ਼ਮਾਨੇ ਲਈ ਕੀ ਕਹਿੰਦੇ ਨੇ ਲਈ ਜਾਂਦੀ ਹੈ, ਪਤਾ ਨਹੀਂ ਕੀ ਕਹਿੰਦੇ ਨੇ। ਓਕੇ, ਉਹਨਾਂ ਦਾ ਮਤਲਬ ਕਹਿੰਦਾ ਕਿ 10 ਗੁਰੂ ਸਾਹਿਬਾਨ ਜੀ ਤੇ ਜਿਹੜੀ ਰੂਪਾ ਜੀ ਇਹ ਇੱਕ ਮੇਰਾ ਖਿਆਲ ਹੈ ਕਿ ਵੀ ਤੁਸੀਂ ਜੇ ਥੋੜਾ ਬਹੁਤ ਸਰਚ ਕਰੋਗੇ ਤਾਂ ਤੁਹਾਨੂੰ ਮਿਲੇਗਾ। ਮੈਂ ਲੇਟੈਸਟ ਰਿਕਮੈਂਡ ਕਰਾਂਗਾ ਵੀ ਪਤਵੰਤ ਸਿੰਘ ਦੀ ਇੱਕ ਕਿਤਾਬ ਜਿਹੜੀ 10 ਸਿੱਖਸ ਪਿੱਛੇ ਪਬਲਿਸ਼ ਹੋਈ ਹੈ, ਉਹ ਕਾਫੀ ਕੰਪਰੈਹੈਂਸਿਵ ਅਕਾਊਂਟ ਹੈ ਹਿਸਟਰੀ ਆਫ ਦਾ ਸਿੱਖਸ ਬਾਈ ਖੁਸ਼ਵੰਤ ਸਿੰਘ। ਬੇਸ਼ੱਕ ਖੁਸ਼ਵੰਤ ਸਿੰਘ ਇਨ ਦਾ ਐਂਡ ਆਪਣੇ ਆਪ ਨੂੰ ਐਗਨੋਸਟਿਕ ਹੀ ਕਹਿੰਦਾ ਹੈ, ਲੇਕਿਨ ਉਹ ਫੋਰਡ ਫਾਊਂਡੇਸ਼ਨ ਅਮਰੀਕਾ ਦੀ ਫੰਡਡ ਪਾਰਟ ਸੀ ਔਰ ਉਹਦੇ 'ਚ ਕਾਫੀ ਰਿਸਰਚਡ ਕੰਮ ਹੈ। ਇਹ ਉਦੋਂ ਉਹ ਖੁਸ਼ਵੰਤ ਸਿੰਘ ਨਹੀਂ ਹੈ ਜਿਹੜਾ ਮਰਨ ਤੋਂ ਪਹਿਲੇ ਜਾਂ 84 ਤੋਂ ਬਾਅਦ ਇੱਕ ਖੌਫਜ਼ਦਾ ਹੋ ਕੇ ਬਣਿਆ। ਇਹ 70s ਦੇ ਵਿੱਚ ਉਹਦਾ ਕੰਮ ਸੀ। ਸੋ ਹਾਲ ਦੀ ਘੜੀ ਤਾਂ ਇਹੀ ਇਹਨਾਂ ਨਾਲ ਗੁਜ਼ਾਰਾ ਕਰੋ। ਹਮਦੋ ਕਹਿੰਦੇ ਔਰ ਹਮਦੋ ਇਸੇ ਤਰ੍ਹਾਂ ਬਲਜੀਤ ਵਰਾਜ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOSHV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV 84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।